ਜਿਨ੍ਹਾਂ ਨੂੰ ਨੀਂਦ ਨਹੀਂ ਨਾ ਆਉਂਦੀ 2 ਲੌਂਗ ਤੇ ਥੋੜੀ ਜੀ ਖਸਖਸ ਲੈ ਲੈਣ 2-3-4 ਚਮਚੇ ਤੋ ਵਿੱਚ ਜਿਪਲੋਕ ਦੇ ਪਾ ਕੇ ਨਾ ਸਰਾਣੇ 'ਚ ਪਾ ਲੈਣ, ਨੀਂਦ ਬਹੁਤ ਆਏਗੀ। ਸੌਂਫ ਤੇ ਮਿਸ਼ਰੀ, ਖਸਖਸ ਤੇ ਬਦਾਮ ਪੀਸ ਕੇ ਨਾ ਬਸ ਇਹ 3 ਚੀਜ਼ਾਂ ਇਹ ਦੁੱਧ 'ਚ ਘੋਲ ਕੇ ਚਮਚਾ ਪੀ ਲੈਣ, ਨੀਂਦ ਬਹੁਤ ਆ ਜਾਏਗੀ ਉਹਨਾਂ ਨੂੰ। ਤੇ ਬਾਕੀ ਇਹ ਹੈਗਾ ਸੰਗ੍ਰਹਿਣੀ ਰੋਜ਼ ਤਾਂ ਦੱਸ ਜਿਹਨਾਂ ਦੀਆਂ ਅੱਡੀਆਂ ਫਟੀਆਂ ਹੋਈਆਂ ਨਾ ਥੋੜਾ ਜਿਹਾ ਸ਼ੈਂਪੂ ਪਾ ਲੈਣ, ਕੋਈ ਸ਼ੈਂਪੂ ਵੀ ਹੋਵੇ, ਥੋੜਾ ਜਿਹਾ ਵਿਨੀਗਰ ਪਾ ਕੇ ਨਾ ਗਰਮ ਪਾਣੀ 'ਚ ਰੱਖ ਕੇ ਪੈਰ ਨੂੰ ਅੱਡੀਆਂ ਨੂੰ ਸਾਫ਼ ਕਰਨ, ਕੋਈ ਚੀਜ਼ ਮਾਰ ਕੇ ਗੈਲਸਰੀਨ ਵੈਸਲੀਨ ਤੇ ਆਪਣੀ ਗੈਲਸਰੀਨ ਵੈਸਲੀਨ ਤੇ ਨਿੰਬੂ ਨਿਚੋੜ ਕੇ, ਹਰਾ ਨਿੰਬੂ ਉਹ ਰੋਜ਼ ਮਾਰਨ ਐ ਅੱਡੀਆਂ ਬਿਲਕੁਲ ਸੌਫਟ ਹੋ ਜਾਣਗੀਆਂ ਉਹਨਾਂ ਦੀਆਂ। ਤੇ ਜਿਹੜੀ ਆ ਸੰਗ੍ਰਹਿਣੀ ਮੈਂ ਦੱਸਦਾ ਸੀ, ਦੱਸ ਤੁਸੀਂ ਅਨਾਰ ਦਾ ਜੂਸ ਪੀਵੋ, ਅਨਾਰ ਦੇ ਛਿੱਲੜ ਦਾ ਪਾਊਡਰ ਦਹੀਂ 'ਚ ਪਾ ਕੇ ਖਾ ਲਓ। ਹਿੰਗ ਵੇ ਜਿਹੜੀ ਦਹੀਂ 'ਚ ਪਾ ਕੇ ਖਾਓ, ਖਿਚੜੀ ਨਾਲ ਬਣਾ ਖਾਓ, ਰੋਟੀ ਕਈ ਦਿਨ 5-7 ਦਿਨ ਛੱਡ ਦਿਓ, ਕਣਕ ਦੀ ਮੱਕੀ ਦੀ ਰੋਟੀ ਰੋਜ਼ ਖਾ ਲਓ। ਵਿੱਚ ਲੱਸੀ 'ਚ ਵੀ ਹਿੰਗ ਪਾਓ, ਦਹੀਂ 'ਚ ਵੀ ਹਿੰਗ ਪਾਓ। ਤੁਸੀਂ ਆਹ ਗਾਜਰ ਦਾ 5-4 ਜੂਸ ਜਿਹੜੇ ਰਲਾ ਕੇ ਇਹ ਪੀ ਲੈਣ ਤੋਂ ਵੀ ਚੰਗਾ। ਸੰਤਰੇ ਜੂਸ ਪੀ ਲਓ। ਇਹ ਛੋਟੀ ਛੋਟੀ ਚੀਜ਼ਾਂ ਨਾਲ ਆਰਾਮ ਆਏਗਾ। ਸਵੇਰੇ ਸਵੇਰੇ ਸ਼ੱਕਰ ਦਾ ਪਾਣੀ ਬਣਾ ਕੇ ਤੇ 2 ਚਮਚੇ ਇਸਬਗੋਲ ਘੋਲ ਕੇ 5 ਮਿੰਟ ਰੱਖ ਦਿਓ ਤੇ ਉਹ ਤੁਸੀਂ ਪੀਂਦੇ ਰਹੋ, 2-3 ਦਿਨਾਂ 'ਚ ਹੀ ਆਰਾਮ ਆ ਜਾਏਗਾ ਉਹਨਾਂ ਨੂੰ। ਜਿਹਨਾਂ ਨੂੰ ਗਿਲਟੀਆਂ ਨੇ ਨਾ, ਇੱਕ ਤਾਂ ਫਰਕੜੀ ਪੰਜੀਰੀ ਖਾਣ ਵਾਲੇ ਗਿਲਟੀਆਂ ਛੇਤੀ ਹਟਣਗੀਆਂ। ਇੱਕ ਕਾਲੀ ਮਿਰਚ ਤੇ ਨਮਕ ਪਾ ਕੇ ਐਲੋਵੇਰਾ ਦਾ ਘਿਓ 'ਚ ਭੁੰਨ ਕੇ ਨਾ ਉਹ ਕੜਛੀ ਕੋ ਖਾ ਲੈਣ ਕਰਨ। ਇਹ ਮੈਂ ਕਈਆਂ ਨੂੰ ਬਹੁਤ ਹਟੀਆਂ ਨੇ ਇਹਦੇ ਨਾਲ। ਇਹ ਗਿਲਟੀਆਂ ਜਿਹੜੀਆਂ ਨਾ ਉਹ ਹਲਦੀ, ਜੈਫਲ, ਦਾਲਚੀਨੀ, ਸੁੰਡ, ਜਵੈਣ, ਕਾਲੀ ਮਿਰਚ, ਸੌਂਫ ਕੁੱਟ ਕੇ ਨਾ ਤੇ ਚਮਚੇ ਦਾ ਤੀਜਾ ਹਿੱਸਾ ਸਵੇਰੇ ਤੇ ਤੀਜਾ ਹਿੱਸਾ ਸ਼ਾਮ ਨੂੰ ਲੈਣ ਤੋਂ ਉਹਨਾਂ ਦੀ ਗਿਲਟੀਆਂ ਹਟ ਜਾਣਗੀਆਂ। ਤੇ ਕੋਈ ਮੁੰਡਾ ਬੋਲੇ ਸੀ ਮੇਰੀ ਮੰਮੀ ਚੱਕਰ ਆਣੇ, ਸੌਖਾ ਜਿਹਾ ਕੰਮ ਹੈ। ਸੁੱਕੇ ਔਲੇ ਤੇ ਸੁੱਕਾ ਧਨੀਆ ਰਾਤੀ ਚਮਚਾ ਪਾ ਕੇ ਗਲਾਸ ਭਰ ਕੇ ਭਿਓ ਦਿਓ ਪਾਣੀ 'ਚ ਤੇ ਸਵੇਰੇ ਉਹਨੂੰ ਪੁਣ ਕੇ ਮਿੱਧ ਕੇ ਪੀਓ, ਚੱਕਰ ਹਟ ਜਾਣਗੇ। ਤੇ ਆਪਣਾ ਮਨੱਕੇ 5-7 ਲੈ ਕੇ ਤਵੇ ਤੇ ਸੇਕ ਕੇ ਨਾ ਉਹਨਾਂ ਨੂੰ ਚੱਬ ਕੇ ਖਾਓ, ਵਿੱਚ ਬੀਜ ਕੱਢ ਕੇ ਘਿਓ ਨਾਲ ਪਿਛਲੀਆਂ ਹੱਡੀਆਂ ਕੰਨਾਂ ਦੀ ਪੁੱਛ ਕਰਨ ਤੋਂ ਉਹਨਾਂ ਨੂੰ ਆਰਾਮ ਆ ਜਾਏ। ਇੱਕ ਉਹਨਾਂ ਨੇ 3 ਨੁਸਖੇ ਪੁੱਛੇ ਸੀ, ਮੈਂ ਤੁਹਾਡੀ ਰਿਪੀਟ ਸੁਣੀ ਸੀ ਐਤਵਾਰ ਕੱਲ੍ਹ ਪਰਸੋਂ। ਉਹਨਾਂ ਕਿਹਾ ਸੀ ਮੈਨੂੰ ਡਿਪਰੈਸ਼ਨ ਹੈ, ਉਹਨਾਂ ਕਿਹਾ ਸੀ ਮੇਰੀਆਂ ਹਰਨੀਆਂ ਨੇ, ਉਹਨਾਂ ਕਿਹਾ ਸੀ ਮੇਰੀ ਮਾਈਗ੍ਰੇਨ ਹੈ। ਤੇ ਮੈਂ 3 ਨੁਸਖੇ ਲਿਖੇ ਸੀ ਤੇ ਮੈਂ ਬੋਲ ਦਿੰਦੀ ਹਾਂ। ਹਰਨੀਆਂ ਵਾਲੇ ਤਾਂ ਮੈਂ ਸੌਖਾ ਜਿਹਾ ਇਲਾਜ ਹੀ ਦੱਸਦਾ। ਮੇਰੇ ਬੇਟੇ ਨਾਲ ਮੈਨੂੰ ਇੰਨਾ ਵਹਿਮ ਪੈ ਗਿਆ, ਧੁੰਨੀ ਦੇ ਉਤਲੇ ਪਾਸੇ ਜਿਵੇਂ ਸਿਉ ਬੇਰ ਹੁੰਦੇ ਨਾ ਵੱਡੇ, ਇੰਨੀ ਹਰਨੀ ਬਣ ਗਈ। ਕੋਈ ਡਾਕਟਰ ਕੋਲ ਨਹੀਂ ਗਏ, ਕਿਤੇ ਵੀ ਨਹੀਂ ਗਏ। ਮੈਂ ਉਹਨੂੰ ਘਿਓ ਦੀ ਮਾਲਿਸ਼ ਕਰਦੀ ਰਹੀ ਹਾਂ ਤੇ ਸਵੇਰੇ ਮੈਂ ਉਹ ਅਦਰਕ ਕੁੱਟੀ ਚਟਨੀ ਨਹੀਂ ਸੀ ਖਾਂਦਾ ਤੇ ਮੈਂ ਅਦਰਕ ਦਾ ਕੁੱਟ ਕੇ ਰਸ ਕਰ ਦਿੰਦੀ ਸੀ ਵੱਡਾ ਸਾਰਾ ਚਮਚਾ ਤੇ ਵਿੱਚ 1 ਚਮਚਾ ਸ਼ਹਿਦ ਪਾ ਕੇ ਦਿੰਦੀ ਰਹੀ। ਤੇ ਮੁੰਡੇ ਨੂੰ ਕਈ ਦਿਨਾਂ 'ਚ ਉਹ ਥੱਲੇ ਹੀ ਪਤਾ ਨਹੀਂ ਕਿੱਧਰ ਗਈ, ਛੋਟੀ ਜਿਹੀ ਸੀ ਜਿਵੇਂ ਬੇਰ ਹੁੰਦਾ ਵੱਡਾ ਸਾਰਾ। ਬਸ ਇਹ ਹੀ ਦਿਓ ਹਰਨੀਆਂ ਵਾਲੇ। ਬਾਕੀ ਆ ਜਿਹੜੀ ਬਾਦਕਾ ਬੱਟੀ ਹੈ ਨਾ, ਇਹ ਗੋਲੀ ਸ਼ਾਇਦ ਇੱਥੋਂ ਨਾ ਮਿਲੇ, ਪਰ ਮੇਰਾ ਤਾਂ ਉਹਦੇ ਨਾਲ ਹੀ ਆਰਾਮ ਆ ਗਿਆ। ਬਸ ਅਦਰਕ ਦਾ ਜੂਸ ਕੱਢਿਆ ਤੇ ਵਿੱਚ ਸ਼ਹਿਦ ਘੋਲ ਕੇ ਦਿੰਦੀ ਰਹੀ, ਚਮਚਾ ਇਹਨੇ ਨਾਲ ਹੀ ਫਰਕ ਪੈ ਗਿਆ। ਜਿਹਨਾਂ ਨੂੰ ਡਿਪਰੈਸ਼ਨ ਹੈ ਨਾ, ਹੁਣ ਗਰਮੀਆਂ ਨੇ, ਇੱਕ ਤਾਂ ਪੁਦੀਨੇ ਦਾ ਤੇਲ ਤੇ ਕੱਦੂ ਦਾ ਤੇਲ ਮਿਕਸ ਕਰਕੇ ਪੁਰਪੜੀਆਂ ਸਿਰ 'ਚ ਮਸਾਜ ਕਰਨ 2 ਵਾਰੀ ਹਫ਼ਤੇ ਦੇ ਵਿੱਚ। ਜਿਹੜੀ ਸ਼ੰਖ ਪੁਸ਼ਪੀ ਤੇ ਬਰਮੀ ਪਾਊਡਰ ਤੇ ਅਸ਼ਵਗੰਧਾ, ਇਹ 3 ਚੀਜ਼ਾਂ ਲੈਣ। ਇੱਕ ਬੱਕਰੀ ਦਾ ਦੁੱਧ, ਭਾਵੇਂ ਬੱਕਰੀ ਦੁੱਧ ਨੂੰ, ਇੱਕ ਬੱਕਰੀ ਦਾ ਦੁੱਧ ਮੈਡੀਸਨ 'ਚ ਗਿਣਿਆ ਜਾਂਦਾ। ਮੇਰੇ ਕੋਲ 10 ਨੁਸਖੇ ਨੇ ਬੱਕਰੀ ਦੇ ਦੁੱਧ ਦੇ। ਬੱਕਰੀ ਦੇ ਦੁੱਧ ਨੂੰ ਸੌਂਫ ਇਲਾਚੀ ਪਾ ਕੇ ਉਬਾਲ ਕੇ ਨਾ ਉਹਦੇ ਨਾਲ ਹੀ ਲੈ ਲੈਣ ਕਰਨ ਬਰਮੀ ਪਾਊਡਰ, ਅਸ਼ਵਗੰਧਾ, ਸ਼ੰਖ ਪੁਸ਼ਪੀ ਤੇ ਇਹ 50-50 ਗ੍ਰਾਮ ਇਹ 3 ਚੀਜ਼ਾਂ ਹੀ। ਤੇ ਭਾਵੇਂ ਕਿੰਨੀਆਂ ਵੀ 100 ਲੈ ਕੇ ਰਲਾ ਕੇ ਰੱਖ ਲੈਣ ਤੇ ਰਾਤ ਨੂੰ 1 ਚਮਚਾ ਛੋਟਾ ਦੁੱਧ ਨਾਲ ਲੈ ਲੈਣ, ਭਾਵੇਂ ਬੱਕਰੀ ਦੁੱਧ ਨੂੰ ਗਰਮ ਕਰਕੇ ਲੈ ਲੈਣ। ਉਹਨਾਂ ਨੂੰ ਬੜੀ ਛੇਤੀ ਆਰਾਮ ਆਵੇਗਾ। ਮੈਂ